ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਚਰਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਤੁਹਾਨੂੰ ਕੋਲ 2 ਸਵਾਲ ਪੁੱਛੇ ਨੇ। ਪਹਿਲਾ ਉਹਨਾਂ ਦਾ ਸਵਾਲ ਹੈ ਕਿ G20 ਦੇ ਲੀਡਰ ਆਪਣੇ ਵਿੱਚ ਮੋਦੀ ਵਰਗੇ ਨੂੰ ਬਿਠਾ ਕੇ ਕਦੇ ਅੱਤਵਾਦੀ ਸਮੱਸਿਆ ਹੱਲ ਕਰ ਸਕਦੇ ਹਨ? ਦੂਸਰਾ, ਅੱਜ ਕੱਲ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਕੰਟਰੋਲ ਕਰਨ ਦੀਆਂ ਖਬਰਾਂ ਆ ਰਹੀਆਂ ਹਨ, ਕੀ TV 84 ਕਿਸੇ ਇੰਟਰਨੈਟ ਐਕਸਪਰਟ ਦੇ ਵਿਚਾਰਾਂ ਤੋਂ ਜਾਣੂ ਕਰਵਾ ਸਕਦਾ ਹੈ ਕਿ ਸਰਕਾਰ ਕੀ ਕੰਟਰੋਲ ਕਰ ਸਕਦੀ ਹੈ ਅਤੇ ਕੀ ਨਹੀਂ, ਅਤੇ ਇਸ ਦਾ ਹੱਲ ਕੀ ਹੋ ਸਕਦਾ ਹੈ? ਜੀ ਡਾਕਟਰ ਸਾਹਿਬ। ਵੀਰ ਚਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਬੜੀ ਬਰੀਫ ਈਮੇਲ 'ਚ 2 ਸਵਾਲ ਸਾਨੂੰ ਪੁੱਛੇ ਨੇ ਜੀ। ਪਿਛਲੇ ਦਿਨਾਂ 'ਚ G20 ਦੇਸ਼ਾਂ ਦੀ ਮੀਟਿੰਗ ਸੀ ਔਰ ਉਸ ਦੇ ਵਿੱਚ ਅੱਤਵਾਦੀ ਦਹਿਸ਼ਤਗਰਦ ਮੋਦੀ ਵੀ ਬੈਠਾ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦਾ ਮੁੱਦਾ ਬੇਸ਼ੱਕ ਪਹਿਲਾਂ ਵੀ ਉਹਨਾਂ ਨੇ ਡਿਸਕਸ ਤਾਂ ਕਰਨਾ ਸੀ ਦਹਿਸ਼ਤਵਾਦ, ਪਰ ਇਸ ਲੈਵਲ ਤੇ ਨਹੀਂ ਜਿਵੇਂ ਸਾਰੀ ਮੀਟਿੰਗ ਹੀ ਬਣ ਗਈ, ਕਿਉਂਕਿ ਉਸ ਦੌਰਾਨ ਹੀ ਜਿਹੜਾ ਪੈਰਿਸ ਦੇ ਵਿੱਚ ਦੁਖਦਾਈ ਦਹਿਸ਼ਤਗਰਦੀ ਦਾ ਹਮਲਾ ਹੋਇਆ ਜਿਹਦੇ 'ਚ 130 ਦੇ ਕਰੀਬ ਜਾਨਾਂ ਗਈਆਂ, ਸੈਂਕੜਿਆਂ ਜ਼ਖਮੀ ਹੋਏ ਜੀ। ਔਰ ਜ਼ਾਹਰ ਹੈ ਕਿ ਫਿਰ ਸਾਰਾ ਹੀ ਇਸ਼ੂ ਔਰ ਉਸ ਤੋਂ ਬਾਅਦ ਵੀ ਹੁਣ ਤੱਕ G20 ਦੇ ਜਿਹੜੇ ਹੋਰ ਇਕੋਨਮੀ ਰਿਲੇਟਡ ਜਾਂ ਕੋਈ ਹੋਰ ਇਸ਼ੂ ਸਨ ਉਹ ਸਾਰੇ ਬੈਕ ਬਰਨਰ ਤੇ ਚਲੇ ਗਏ। ਹੁਣ ਤਾਂ ਅਲਾਇੰਸਿਸ ਦੀਆਂ ਹੀ ਗੱਲਾਂ ਹੋ ਰਹੀਆਂ ਨੇ। ਰੂਸ ਨੇ ਆਫਰ ਕੀਤਾ ਹੈ ਅਮਰੀਕਾ ਔਰ ਫਰਾਂਸ ਨੂੰ ਕਿ ਜੀ ਅਸੀਂ ਰਲ ਕੇ ਕਰਦੇ ਹਾਂ। ਅਮਰੀਕਾ ਆਪਣੇ ਦਾਅ ਤੇ ਹੈ। ਟਰਕੀ ਦਾ ਫੈਕਟਰ ਜਿਹੜਾ ਹੈ ਉਹਨੇ ਰਸ਼ੀਆ ਨਾਲ ਐਂਟਾਗੋਨਿਜ਼ਮ ਹੋ ਗਿਆ। ਰਸ਼ੀਆ ਨੇ ਧਮਕੀ ਦਿੱਤੀ ਹੈ ਜੀ ਅਸੀਂ ਤੁਹਾਨੂੰ ਬਦਲਾ ਲਵਾਂਗੇ, ਆਰਥਿਕ ਤੌਰ ਤੇ ਤੁਹਾਡਾ ਸ਼ਿਕੰਜਾ ਕੱਸਾਂਗੇ ਜੀ। ਔਰ ਉਧਰੋਂ ਜਿਹੜਾ ਮਿਡਲ ਈਸਟ ਦੇ ਵਿੱਚ ਆਪਣੀਆਂ ਕਿਸਮ ਦੀਆਂ ਸਰਗਰਮੀਆਂ ਨੇ। ਸੋ ਕੁੱਲ ਮਿਲਾ ਕੇ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਵੀ ਇੱਕ ਦਹਿਸ਼ਤਗਰਦ ਜਾਂ ਇੱਕ ਅੱਤਵਾਦੀ ਵਿੱਚ ਬੈਠਾ ਹੈ ਤੇ ਤੁਸੀਂ ਕਹੋ ਜੀ ਕਿ ਅਸੀਂ ਅੱਤਵਾਦ ਨਾਲ ਲੜਨਾ। ਦੇਖੋ ਇਹੀ ਅਫਸੋਸ ਦੀ ਗੱਲ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ 2002 ਚ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ। 12 ਸਾਲ ਮੋਦੀ ਨੂੰ ਨਾ ਅਮਰੀਕਾ ਨੇ ਵੀਜ਼ਾ ਦਿੱਤਾ ਨਾ ਇੰਗਲੈਂਡ ਨੇ ਦਿੱਤਾ। ਹੁਣ ਜਦੋਂ ਇਹ ਮੁਲਕ ਇਸ ਕਿਸਮ ਦੀ ਕੋਈ ਪਾਬੰਦੀ ਲਾਉਂਦੇ ਨੇ ਤੇ ਉਹਨਾਂ ਨੇ ਪੜਤਾਲ ਕੀਤੀ ਹੁੰਦੀ ਹੈ। ਇਹ ਨਹੀਂ ਵੀ ਕੋਈ ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਲਾ ਦਿੰਦੇ ਨੇ ਜੀ। ਇਹਨਾਂ ਦੀਆਂ ਆਪਣੀਆਂ ਐਮਬੈਸੀਆਂ 'ਚ ਇਹਨਾਂ ਦੇ ਜਸੂਸ ਬੈਠੇ ਨੇ, ਔਨ ਦਾ ਗਰਾਊਂਡ ਰਿਪੋਰਟਾਂ ਲੈਂਦੇ ਨੇ। ਸੋ ਜੇ 12 ਸਾਲ ਇੱਕ ਬੰਦਾ ਦਹਿਸ਼ਤਗਰਦ ਸੀ ਤੇ 2014 ਚ ਉਸ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਉਹਦੇ ਹੱਥ ਸਾਫ਼ ਹੋ ਗਏ ਖੂਨ ਨਾਲੋਂ? ਖੂਨ ਤਾਂ ਨਹੀਂ ਧੋਤਾ ਜਾਂਦਾ। ਖੂਨ ਤਾਂ ਭਾਵੇਂ ਕਦੇ ਵੀ ਹੋਏ। ਇੱਧਰ ਜਿਹੜੇ FBI ਜਾਂ ਦੂਜੀ ਮੋਸਟ ਹੰਟਿੰਗ ਆਪਰੇਸ਼ਨਸ ਕਰਦੀਆਂ ਨੇ, ਕਈ ਵਾਰੀ 40-40 ਸਾਲ 50-50 ਸਾਲ ਬਾਅਦ ਕਾਤਲ ਨੂੰ ਲੱਭਦੀਆਂ। ਕੋਈ ਕਿਸੇ ਰੂਪ ਚ ਬੈਠਾ ਹੈ, ਕੋਈ ਬੁੱਢਾ ਹੋਇਆ ਹੁੰਦਾ, ਲੇਕਿਨ ਇਹ ਹੁੰਦਾ ਕਿ ਵੀ ਨਹੀਂ ਇਹ ਕਾਨੂੰਨ ਦੇ ਸਾਹਮਣੇ ਜਵਾਬਦੇਹ ਹੈ। ਐਂਡ ਉਹਦੇ ਤੋਂ ਹੀ ਇਹ ਗੱਲ ਬਣੀ ਹੈ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ। ਇੱਥੋਂ ਹੀ ਆਈ ਹੈ ਐਕਸਪ੍ਰੈਸ਼ਨ ਕਿ ਕੋਈ ਕਿੰਨੀ ਕੁ ਦੇਰ ਐਸਕੇਪ ਕਰੇਗਾ, ਅਲਟੀਮੇਟਲੀ ਕਾਨੂੰਨ ਉਹਨੂੰ ਫੜ ਲੈਂਦਾ। ਪਰ ਇੱਥੇ ਤਾਂ ਉਹ 12 ਸਾਲ ਬਾਅਦ ਜਿਹੜਾ ਨਾ ਸਿਰਫ ਉਹਦੇ ਹੱਥ ਧੋਤੇ ਗਏ, ਉਹ ਤਾਂ ਡਾਰਲਿੰਗ ਬਣ ਗਿਆ ਜਿਵੇਂ ਉਹ ਉਹਨੂੰ ਬਿਠਾਇਆ ਹੁੰਦਾ ਹੈ। ਔਰ ਇਹ ਕਹਿਣਾ ਕਿ ਜੀ ਉਹ ਕਿਉਂਕਿ ਪ੍ਰਧਾਨ ਮੰਤਰੀ ਬਣ ਗਿਆ ਸੀ ਇਸ ਲਈ ਉਹਦੇ ਐਸਾ ਕੋਈ ਲਾਅ ਨਹੀਂ ਹੈ ਇੰਟਰਨੈਸ਼ਨਲ ਲਾਅ ਜਿਹੜਾ ਇਹ ਕਹੇ ਕਿ ਜਿਹੜਾ ਪ੍ਰਧਾਨ ਮੰਤਰੀ ਬਣ ਜਾਏ ਤੇ ਉਹਦੇ ਗੁਨਾਹ ਪਿਛਲੇ ਮਾਫ। ਐਸਾ ਕੋਈ ਲਾਅ ਨਹੀਂ। ਹਾਂ, ਅਮਰੀਕਾ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਨਿਊਯਾਰਕ 'ਚ ਹੈ। ਇੱਥੇ ਜੇ ਹੋਣਾ ਚਾਹੁੰਦਾ ਪ੍ਰਧਾਨ ਮੰਤਰੀ ਦੇ ਤੌਰ ਤੇ ਅਮਰੀਕਾ ਨਹੀਂ ਸੀ ਰੋਕ ਸਕਦਾ ਉਹਨੂੰ, ਲੇਕਿਨ ਤੁਸੀਂ ਉਹਨੂੰ ਵਾਈਟ ਹਾਊਸ 'ਚ ਸੱਦ ਕੇ ਰੈੱਡ ਕਾਰਪੇਟ ਵੈਲਕਮ ਦੇ ਰਹੇ ਹੋ। ਇੰਗਲੈਂਡ ਚਾਹੁੰਦਾ ਉਹਨੂੰ ਵੀਜ਼ਾ ਨਾ ਕਰ ਸਕਦਾ ਸੀ। ਇੰਗਲੈਂਡ ਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਕਿੰਨੀ ਦੇਰ ਜਿਹੜੇ ਨੇ ਉਹ ਇੰਗਲੈਂਡ ਆ ਹੀ ਨਹੀਂ ਸੀ ਸਕਦੇ ਕਿਉਂਕਿ ਬਹੁਤ ਸਾਰੇ ਉਹ ਸੀ ਜਿਨ੍ਹਾਂ ਦਾ ਸਬੰਧ ਹਗਨਾ ਔਰ ਦੂਸਰੀਆਂ ਉਹਨਾਂ ਆਰਗੇਨਾਈਜੇਸ਼ਨ ਨਾਲ ਸੀ ਜਿਨ੍ਹਾਂ ਨੇ ਬ੍ਰਿਟਿਸ਼ ਦੇ ਖਿਲਾਫ ਦਹਿਸ਼ਤਗਰਦੀ ਦੀਆਂ ਘਟਨਾਵਾਂ ਕੀਤੀਆਂ ਹੋਈਆਂ ਸੀ ਜਦੋਂ ਉਹਨਾਂ ਨੇ ਕੱਢਿਆ ਅੰਗਰੇਜ਼ਾਂ ਨੂੰ ਉੱਥੋਂ। ਸੋ ਜੇ ਉਹਨਾਂ ਦੇ ਉੱਤੇ ਪਾਬੰਦੀ ਹੋ ਸਕਦੀ ਸੀ ਤੇ ਇਹਨੂੰ ਤੁਸੀਂ ਕਿਉਂ ਡਾਰਲਿੰਗ ਬਣਾਇਆ ਹੋਇਆ? ਫਿਰ ਤੁਸੀਂ ਕਹੋ ਜੀ ਕਿ ਅਸੀਂ ਤਾਂ ਅੱਤਵਾਦ ਦੇ ਖਿਲਾਫ ਲੜ ਰਹੇ। ਸੋ ਅਸੀਂ ਸਮਝਦੇ ਹਾਂ ਵੀ ਇਹ ਹਿਊਮਨ ਰਾਈਟਸ ਔਰ ਇਹ ਉਹ ਇੱਕ ਐਵੇਂ ਫਰਾਡ ਜਿਹਾ ਬਣ ਗਿਆ। ਇਸ ਨੂੰ ਇੱਕ ਸਟਿਕ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਜਦੋਂ ਕਿਸੇ ਨੂੰ ਕੁੱਟਣਾ ਹੋਏ। ਪਰ ਕੁੱਲ ਮਿਲਾ ਕੇ ਇਹਨਾਂ ਸਾਰਿਆਂ ਦੇ ਲਈ ਪਹਿਲਾਂ ਵੀ ਪੈਸਾ ਹੀ ਪ੍ਰਾਇੋਰਟੀ ਰਿਹਾ ਔਰ ਅੱਜ ਵੀ ਪੈਸਾ ਹੀ ਹੈ। ਦੂਸਰੀ ਗੱਲ, ਉਹਨਾਂ ਨੇ ਸੋਸ਼ਲ ਮੀਡੀਆ ਤੇ ਜਿਵੇਂ ਇੰਡੀਆ ਕੰਟਰੋਲ ਕਰ ਰਿਹਾ, ਉਹਨਾਂ ਨੇ ਕਿਹਾ ਕਿ ਵੀ ਕੀ ਅਸੀਂ ਕੋਈ ਇਸ ਫੀਲਡ ਦਾ ਐਕਸਪਰਟ ਰਾਹੀਂ ਇਹ ਦੱਸ ਸਕਦੇ ਹਾਂ ਵੀ ਕਿਹਨੂੰ ਕੰਟਰੋਲ ਕੀਤਾ ਜਾ ਸਕਦਾ ਕਿਹਨੂੰ ਨਹੀਂ ਜੀ। ਦੇਖੋ ਜਿੰਨਾ ਇਹ ਸੋਸ਼ਲ ਮੀਡੀਆ ਜਾਂ ਜਿਹੜੀ ਚੀਜ਼ ਅੱਜ ਫੇਸਬੁੱਕ ਟਵਿੱਟਰ ਜਿੰਨੀ ਈਜ਼ੀ ਅਵੇਲੇਬਿਲਿਟੀ ਹੈ ਇਹਦੇ 'ਚ ਕੁਛ ਵੀ ਜਿਹੜਾ ਉਸ ਨੂੰ ਤੁਸੀਂ ਸਿਕਿਉਰ ਨਹੀਂ ਕਹਿ ਸਕਦੇ।
ਔਰ ਫੇਸਬੁੱਕ ਤੇ ਜਿਵੇਂ ਉਹਨਾਂ ਨੇ ਵੈਬ ਪੇਜ ਰੋਕਿਆ, ਫੇਸਬੁੱਕ ਵਾਲਿਆਂ ਦੇ ਖਿਲਾਫ ਇੱਥੇ 6 ਫॉर ਜਸਟਿਸ ਨੇ ਕੇਸ ਪਾਇਆ ਜੀ, ਔਰ ਉਹਨਾਂ ਦਾ ਫੈਸਲਾ ਕੁਝ ਦਿਨ ਪਹਿਲਾਂ ਹੀ ਆਇਆ, ਜਿਹਦੇ ਚ ਉਹਨਾਂ ਨੇ ਕਿਹਾ, ਜੱਜ ਨੇ, ਕਿ ਜੀ ਕਿਉਂਕਿ ਜਿਹੜਾ ਇਹਨਾਂ ਦਾ ਕੰਟਰੈਕਟ ਹੈ ਵਿਦ ਇਨ ਕੰਟਰੀ, ਔਰ ਉਹਦੇ ਚ ਉਹਨਾਂ ਨੇ ਪਾਇਆ ਅਮਰੀਕਾ ਦੇ ਹਵਾਲੇ ਨਾਲ ਕਿ ਭਾਈ ਹੁਣ ਉਹ ਪੇਜ ਅਮਰੀਕਾ 'ਚ ਨਹੀਂ ਬਲੌਕ ਹੋਇਆ, ਅਮਰੀਕਾ ਤਾਂ ਚੱਲ ਰਿਹਾ, ਇੰਡੀਆ 'ਚ ਬਲੌਕ ਕਰਤਾ। ਉਹਨਾਂ ਨੇ ਕਿਹਾ ਜੀ ਵੀ ਜਿਹੜੇ ਵੀ ਐਗਰੀਮੈਂਟ ਉਹਨਾਂ ਨੇ ਉੱਥੇ ਕੀਤੇ ਨੇ, ਫੇਸਬੁੱਕ ਚਾਹੇ ਜਿਹਨੂੰ ਮਰਜ਼ੀ ਬਲੌਕ ਕਰ ਸਕਦੇ, ਕਿਉਂਕਿ ਇਹ ਸਾਰੀਆਂ ਹੀ ਫੈਸਿਲਿਟੀਜ਼ ਇਹਨੇ ਵੇ ਫ੍ਰੀ ਵਾਂਗ ਨੇ। ਔਰ ਆਲਰੇਡੀ ਜਦੋਂ ਇਹ ਬਾਕੀ ਦੁਨੀਆ ਦੇ ਵਿੱਚ ਜਾਂਦੇ ਨੇ, ਕਿੰਨੇ ਪੇਜ ਚੀਨ ਦੇ ਵਿੱਚ ਬਲੌਕ ਹੁੰਦੇ ਨੇ, ਟਰਕੀ ਦੇ ਵਿੱਚ ਹੁੰਦੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਇਹਦੇ 'ਚ ਕਿਸੇ ਐਕਸਪਰਟ ਦੀ ਲੋੜ ਹੈ ਇਹ ਦੱਸਣ ਦੇ ਲਈ ਕਿ ਕਿਹਨੂੰ ਉਹ ਬਲੌਕ ਕਰ ਸਕਦੇ, ਉਹ ਜਿਹਨੂੰ ਚਾਹਣ ਬਲੌਕ ਕਰ ਸਕਦੇ ਨੇ। ਇਸੇ ਤਰ੍ਹਾਂ ਵੀਜ਼ੇ ਦੀ ਗੱਲ ਹੈ, ਹੁਣ ਅਮਰੀਕਾ ਦਾ ਸਭ ਤੋਂ ਵੱਡਾ ਕਮਿਸ਼ਨ ਕਾਂਗਰਸ ਵੱਲੋਂ ਬਣਾਇਆ ਹੋਇਆ ਜਿਹੜਾ ਸਰਕਾਰੀ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜਾ ਦੁਨੀਆ ਦੇ ਵਿੱਚ ਫਰੀडम ਮੋਨੀਟਰ ਕਰਦਾ। ਹੁਣ ਇੰਡੀਆ ਨੇ ਪਿਛਲੇ ਉਹਨਾਂ ਨੂੰ 12-14 ਸਾਲ ਤੋਂ ਹੀ ਜਿਹੜਾ ਵੀਜ਼ਾ ਹੀ ਨਹੀਂ ਦਿੱਤਾ ਇੰਡੀਆ ਦਾ ਜੀ। ਹੁਣ ਵੀਜ਼ਾ ਕਿਹਨੇ ਦੇਣਾ ਹੈ, ਕਿਹਨੂੰ ਨਹੀਂ ਦੇਣਾ, ਕਿਹਦਾ ਦਿੱਤੇ ਦਾ ਕੈਂਸਲ ਕਰ ਦੇਣਾ, ਇਹ ਪਾਵਰ ਜਿਹੜੀ ਹੈ ਹਕੂਮਤਾਂ ਦੇ ਕੋਲ ਹੁੰਦੀ ਹੈ। ਔਰ ਇੰਡੀਆ ਇਸ ਹੱਦ ਤੱਕ ਜਾ ਸਕਦਾ ਹੈ ਕਿ ਯੂਐਸ ਸਰਫ ਨੂੰ ਉਹਨਾਂ ਨੇ ਵੀਜ਼ਾ ਹੀ ਨਹੀਂ ਦਿੱਤਾ ਹੈ। ਔਰ ਜੇ ਹੁਣ ਸਿੱਖ ਬਾਹਰੋਂ ਜਿਹੜੇ ਗਏ, ਜਿਨ੍ਹਾਂ ਨੂੰ ਕਿੰਨੇ ਤਾਂ ਇੱਥੋਂ ਸਿੱਖ ਬਲੈਕਲਿਸਟ ਕੀਤੇ ਹੋਏ ਨੇ, ਗਏ ਜਿਹੜੇ, ਉਹਨਾਂ ਨੂੰ ਦੇਸ਼ ਧਰੋਹੀ ਬਣਾ ਦਿੱਤਾ। ਸੋ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਪ ਹੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਇਹ ਮੰਨ ਕੇ ਤੁਰੋ ਕਿ ਜਿਹੜੀ ਗੱਲ ਤੁਸੀਂ ਟਾਈਪ ਕਰਦੇ ਹੋ, ਲਿਖਦੇ ਹੋ, ਜਿਹੜੀ ਗੱਲ ਤੁਸੀਂ ਬੋਲਦੇ ਹੋ, ਉਹ ਕਿਤੇ ਨਾ ਕਿਤੇ ਮੋਨੀਟਰ ਹੋ ਰਹੀ ਹੈ। ਔਰ ਇੰਡੀਅਨਸ ਦਾ ਤਾਂ ਆਈਟੀ ਸੈਕਟਰ 'ਚ ਉੱਥੇ ਹੀ ਨਹੀਂ, ਇੱਥੇ ਵੀ ਇਹਨਾਂ ਦੇ ਬੰਦੇ ਬੈਠੇ ਹੋਏ ਨੇ। ਮੈਂ ਤਾਂ ਇਹ ਮੰਨ ਕੇ ਤੁਰਦਾ ਵੀ ਇੱਥੇ ਵੀ ਇੱਕ ਸਪਾਈਂਗ ਤਾਂ ਅਮਰੀਕਨ ਆਪਣੇ ਲਈ ਕਰਦੇ ਹੋਣਗੇ, ਉਹ ਤਾਂ ਚਲੋ ਇਹਨਾਂ ਦੀ ਸਿਕਿਉਰਿਟੀ ਲਈ ਜ਼ਰੂਰੀ ਹੈ, ਪਰ ਇੱਕ ਇੰਡੀਅਨ ਏਜੰਟ ਜਿਹੜੇ ਨੇ ਇੱਥੇ ਵੀ ਸਪਾਈਂਗ ਕਰਦੇ ਨੇ ਸਾਰੀਆਂ ਡਿਵਾਈਸਿਸ ਦੇ ਉੱਤੇ, ਕਿਉਂਕਿ ਹੈ ਹੀ ਆਈਟੀ ਸੈਕਟਰ ਦਾ ਕੰਟਰੋਲ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਦੇ ਕੋਲ ਹੈ। ਸੁਵੀਰ ਚਰਨਜੀਤ ਸਿੰਘ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ।